ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 29 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0573। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ ਹੈ, ਜਸਵਿੰਦਰ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਵਾਗੜੀ ਫਰੈਜ਼ਨੋ, ਪਰਮਜੀਤ ਸਿੰਘ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਲੱਗਦਾ ਹੈ ਕਹਿੰਦੇ ਵੀ ਡੈਮੋਕ੍ਰੇਟਸ ਦੇ ਨਾਲ ਡੀਲ ਬਣਾ ਲਈ ਆ ਤਾਂ ਕਿ ਜੋ ਗਵਰਨਮੈਂਟ ਆ ਸ਼ਟਡਾਊਨ ਨਾ ਹੋਵੇ। ਇਸ ਐਗਰੀਮੈਂਟ ਦੇ ਵਿੱਚ 5 ਸਪੈਂਡਿੰਗ ਬਿੱਲ ਤੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਫੰਡਿੰਗ ਹੈਗੀ ਆ ਉਹ 2 ਵੀਕ ਦੇ ਲਈ ਲਾ ਮੇਕਰਸ ਜੋ ਆ ਉਹ ਨੈਗੋਸ਼ੀਏਟ ਕਰਨਗੇ DHS ਤੇ ਆਈਸ ਦੇ ਸੰਬੰਧ ਦੇ ਵਿੱਚ। ਇਹ ਐਗਰੀਮੈਂਟ ਜੋ ਆ ਗਵਰਨਮੈਂਟ ਨੂੰ ਫੰਡ ਕਰੂਗਾ ਐਕਸੈਪਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਥਰੂ ਨੈਕਸਟ ਸਪਟੰਬਰ। ਸੋ ਇਹਦੇ ਵਿੱਚ ਜੋ 2 US ਦੇ ਸਿਟੀਜ਼ਨਸ ਦੀ ਮੌਤ ਹੋਈ ਆ, ਉਹਨਾਂ ਦੀਆਂ ਕਿਲਿੰਗਸ ਹੋਈਆਂ, ਉਹਨੂੰ ਲੈ ਕੇ ਜੋ ਬਹੁਤ ਤੱਤਾ ਮਾਹੌਲ ਸੀ ਤੇ ਜੋ 8 ਦੇ ਕਰੀਬ ਜੋ ਰਿਪਬਲਿਕਨ ਸੀ ਉਹ ਵੀ ਸਾਥ ਨਹੀਂ ਦੇਣਾ ਚਾਹੁੰਦੇ ਸੀ ਟਰੰਪ ਉਹਨਾਂ ਦੀ ਪਾਰਟੀ ਦੇ ਜਿਹੜੇ ਰਿਪਬਲਿਕਨ ਸੀਗੇ। ਪ੍ਰੈਜ਼ੀਡੈਂਟ ਨੇ ਲਾ ਮੇਕਰਸ ਨੂੰ, ਦੋਨਾਂ ਸਾਈਡ ਵਾਲਿਆਂ ਨੂੰ ਇਹ ਕਿਹਾ ਵੀ ਇਸ ਬਿੱਲ ਦੇ ਉੱਤੇ ਜੋ ਆ ਸਾਥ ਦਿਓ ਤੇ ਆਪਾਂ ਜੋ ਆ ਫਿਰ ਬਾਅਦ ਦੇ ਵਿੱਚ ਜੋ ਆ ਖਾਸ ਕਰਕੇ ਆਈਸ ਤੇ DHS ਨੂੰ ਲੈ ਕੇ ਉਹਦੇ ਉੱਤੇ ਵਰਕਆਊਟ ਕਰਾਂਗੇ। ਬਹੁਤਾ ਜਿਹੜਾ ਗਵਰਨਮੈਂਟ ਦੀ ਫੰਡਿੰਗ ਹੈਗੀ ਆ ਉਹ ਸਤੰਬਰ ਮਹੀਨੇ ਤੱਕ ਸਾਰੇ ਐਗਰੀ ਕਰ ਗਏ ਆ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਬਿਨਾਂ। ਜੀ, ਸੋ ਮਤਲਬ ਪੂਰਾ ਸਾਲ ਬਾਕੀ ਡਿਪਾਰਟਮੈਂਟਸ ਦੀ ਫੰਡਿੰਗ ਰਹੂਗੀ। ਸੋ DHS ਦੇ ਵਿੱਚ ਇਹਨਾਂ ਨੇ ਸੁਧਾਰਾਂ ਦੀ ਮੰਗ ਕੀਤੀ ਆ। ਇਹ ਮਿਲਾ ਦਾ ਅਸਤੀਫਾ ਵੀ ਮੰਗ ਰਹੇ ਆ ਕ੍ਰਿਸਟੀ ਨੋਇਮ ਤੋਂ ਲੈ ਕੇ ਬਬੀਨੋ ਜਿਹੜਾ ਹੋਣਾ ਦਾ, ਉਹ ਕਹਿੰਦੇ ਵੀ ਅਸਤੀਫਾ ਇਹਨਾਂ ਨੂੰ ਦਵਾਓ, ਨਹੀਂ ਤਾਂ ਇੰਪੀਚ ਜਿਹੜਾ ਉਹਨਾਂ ਨੂੰ ਕਰਾਂਗੇ। ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦੀ ਆਪਣੀ ਪਾਰਟੀ ਵਾਲੇ ਵੀ ਕਈ ਸਾਥ ਨਹੀਂ ਦੇ ਰਹੇ ਕ੍ਰਿਸਟੀ ਨਿਓਮ ਦਾ, ਕਿਉਂਕਿ ਉਹ ਵੀ ਹੁਣ ਦੋਸ਼ ਵਾਪਸ ਟਰੰਪ ਤੇ ਮਿਲਰ ਹੋਣਾ ਦੇ ਉੱਤੇ ਪਾਉਣ ਦੀ ਕੋਸ਼ਿਸ਼ ਨਾਲ ਦੇ ਨਾਲ ਜਿਹੜੀ ਉਹ ਕਰ ਰਹੀ ਆ। ਸਪੀਕਰ ਮਾਈਕ ਜੌਨਸਨ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਅਜੇ ਕੁਝ ਦਿਨ ਲੱਗਣਗੇ ਜਿਹੜੇ ਮੈਂਬਰਸ ਆ ਉਹਨਾਂ ਨੂੰ ਵਾਪਸ ਟਾਊਨ ਦੇ ਵਿੱਚ ਆਉਣ ਦੇ ਲਈ, ਤੇ ਕਹਿੰਦੇ ਵੀ ਟਰੰਪ ਹੋਣਾ ਦੀ ਜਿਹੜੀ ਐਂਡੋਰਸਮੈਂਟ ਆ ਉੱਦਾਂ ਇਹਦੇ ਨਾਲ ਸਪੀਡ ਹੋ ਜਾਊਗਾ, ਕੰਮ ਤੇਜ਼ੀ ਦੇ ਨਾਲ ਜਿਹੜਾ ਹੋ ਵਧੂਗਾ। ਸੋ ਟਰੰਪ ਹੋਣਾ ਨੇ ਵੀ ਇਹ ਅਨਾਊਂਸਮੈਂਟ ਕੀਤੀ ਆ ਤੇ ਚੱਕ ਸ਼ੂਮਰ ਹੋਣਾ ਨੇ ਡੈਮੋਕ੍ਰੇਟ ਲੀਡਰਸ ਆ, ਉਹਨਾਂ ਨੇ ਵੀ ਇਹ ਗੱਲਬਾਤ ਜਿਹੜੀ ਉਹ ਦੁਹਰਾਈ ਆ ਵੀ ਜਿਹੜੀ ਡੀਲ ਆ ਆਪਸ ਦੇ ਵਿੱਚ ਬਣ ਚੁੱਕੀ ਆ। ਸੋ ਕਈ ਪੋਟੈਂਸ਼ੀਅਲ ਸਨੈਕਸ ਤੇ ਕਈ ਅਮੈਂਡਮੈਂਟ ਰਿਕੁਐਸਟ ਜਿਹੜੀਆਂ ਆ ਉਹ ਇਸ ਦੇ ਵਿੱਚ ਹੋ ਸਕਦੀਆਂ। ਸੋ ਇਸੇ ਲਈ ਹਾਊਸ ਦੀ ਦੁਬਾਰਾ ਜਿਹੜੀ ਉਹ ਜ਼ਰੂਰਤ ਜਿਹੜੀ ਹਰਜੋਤ ਸਿੰਘ ਜੀ ਪੈਣੀ ਆ, ਸੈਨੇਟ ਦੇ ਵਿੱਚੋਂ ਸੋਧ ਕੀਤੇ ਗਏ ਬਿੱਲ ਨੂੰ ਦੁਬਾਰਾ ਹਾਊਸ ਦੇ ਵਿੱਚ ਪਾਸ ਕਰਾ ਕੇ ਫਿਰ ਹੀ ਜਿਹੜਾ ਟਰੰਪ ਹੋਣਾ ਤੱਕ ਉਹ ਪਹੁੰਚੇਗਾ। ਸੋ ਹੋਪਫੁਲੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਅਗਲੀ ਜਿਹੜੀ ਨਾਲ ਹੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਨੇਸੋਟਾ ਤੋਂ ਜਿਹੜੀ ਖਬਰ ਆ ਰਹੀ ਆ, ਬਾਰਡਰਜ਼ਾਰ ਜਿਹੜੇ ਟਾਮ ਹੋਮਨ ਆ ਉਹਨਾਂ ਨੇ ਕਹਿੰਦੇ ਸਟ੍ਰੈਟਜੀ ਦੇ ਵਿੱਚ ਉੱਥੇ ਜਾ ਕੇ ਸ਼ਿਫਟ ਦਾ ਐਲਾਨ ਕੀਤਾ ਆ। ਕਹਿੰਦੇ ਵੀ ਉਹ ਹੁਣ ਲੀਡ ਕਰਨਗੇ ਆਪਣੇ ਇਸ ਏਜੰਸੀ ਨੂੰ ਮਿਨੀਐਪੋਲਿਸ ਮਿਨੇਸੋਟਾ ਦੇ ਵਿੱਚ, ਤੇ ਕਹਿੰਦੇ ਵੀ ਕਈ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੂੰ ਉੱਥੋਂ ਵਾਪਸ ਬੁਲਾਇਆ ਜਾ ਸਕਦਾ ਆ। ਸੋ ਜਿਹੜੀਆਂ ਟੈਨਸ਼ਨਸ ਆ ਉਹ ਇਸ ਟਾਈਮ ਸਿਖਰਾਂ ਦੇ ਉੱਤੇ ਪਹੁੰਚੀਆਂ ਹੋਈਆਂ ਸੀ। ਇਸੇ ਲਈ ਰਾਸ਼ਟਰਪਤੀ ਟਰੰਪ ਨੇ ਟਾਮ ਹੋਮਨ ਨੂੰ ਮਿਨੀਐਪੋਲਿਸ ਦੇ ਵਿੱਚ ਘੱਲਿਆ ਸੀਗਾ ਵੀ ਮਾਹੌਲ ਨੂੰ ਥੋੜਾ ਠੰਡਿਆ ਕੀਤਾ
ਜਾ ਸਕੇ। ਟੌਮ ਹੋਮਨ ਨੇ ਕਿਹਾ ਵੀ ਅਸੀਂ ਜਿਹੜੇ ਟਾਰਗੇਟਿਡ ਇਨਫੋਰਸਮੈਂਟ ਆਪਰੇਸ਼ਨ, ਟਾਰਗੇਟਿਡ ਉਹਨਾਂ ਨੇ ਸ਼ਬਦ ਬਾਰ-ਬਾਰ ਜਿਹੜਾ ਉਹ ਵਰਤਿਆ, ਵੀ ਜੋ ਅਸੀਂ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ, ਉਹ ਉਸੇ ਤਰੀਕੇ ਦੇ ਨਾਲ ਕਰਦੇ ਜਿਹੜੇ ਉਹ ਰਵਾਂਗੇ। ਵੀ ਵਿਲ ਹਿੱਟ ਦ ਸਟਰੀਟਸ, ਵੀ ਨੋ ਐਗਜ਼ੈਕਟਲੀ who we are looking for, have a good idea of where we may find them। ਸੋ ਜਿਨ੍ਹਾਂ ਦੀ ਕਹਿੰਦੇ ਵੀ ਸਾਨੂੰ ਭਾਲ ਆ, ਜਿਹਨੂੰ ਅਸੀਂ ਲੱਭ ਰਹੇ ਹਾਂ, ਜਿਨ੍ਹਾਂ ਨੂੰ ਸਾਨੂੰ ਗੁੱਡ ਆਈਡੀਆ ਜਿਹੜਾ ਉਹ ਹੋਊਗਾ ਵੀ ਉਹ ਕਿੱਥੇ ਆ ਤੇ ਕਿੱਥੇ ਉਹਨੂੰ ਅਸੀਂ ਲੱਭ ਸਕਦੇ ਹਾਂ, ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜਿਹੜਾ ਉਹ ਜਾਵੇਗਾ। ਹੋਮਨ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਉਹਨਾਂ ਨੇ ਤੇ ਜਿਹੜੇ ਸਟੇਟ ਦੇ ਅਟਾਰਨੀ ਜਨਰਲ ਕੀਥ ਐਲਿਸਨ ਆ, ਉਹ ਇੱਕ ਬ੍ਰੇਕ ਥਰੂ ਦੇ ਉੱਤੇ ਪਹੁੰਚੇ ਆ, ਯਾਨੀ ਕਿ ਆਪਸ ਦੇ ਵਿੱਚ ਕਿਸੇ ਗੱਲ ਦੇ ਉੱਤੇ ਸਹਿਮਤੀ ਉਹਨਾਂ ਨੇ ਪ੍ਰਗਟਾਈ ਜਿਹੜੀ ਉਹ ਹੈਗੀ ਆ, ਤੇ ਕਹਿੰਦੇ ਵੀ ਕਲੈਰੀਫਾਈ ਕੀਤਾ ਵੀ ਜਿਹੜੀਆਂ ਕਾਉਂਟੀ ਜੇਲਸ ਆ ਉਹ ਨੋਟੀਫਾਈ ਕਰ ਸਕਦੀਆਂ ਨੇ ਯੂਐਸ ਜਿਹੜੇ ਆਈਸ ਵਾਲਿਆਂ ਨੂੰ, ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਅਧਿਕਾਰੀਆਂ ਨੂੰ ਐਡਵਾਂਸ ਦੇ ਵਿੱਚ, ਜੇ ਕਿਸੇ ਕ੍ਰਿਮੀਨਲ ਦੇ ਪਬਲਿਕ ਸੇਫਟੀ ਰਿਸਕ ਹੈਗੇ ਨੇ, ਤਾਂ ਜੋ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਨੂੰ ਸਿੱਧਾ ਕਸਟਡੀ ਦੇ ਵਿੱਚ ਲੈ ਸਕਣ। ਸੋ ਮਾਹੌਲ ਨੂੰ ਠੰਡਿਆਂ ਕਰਨ ਦੇ ਲਈ ਟੌਮ ਹੋਮਨ ਉੱਥੇ ਜਿਹੜੇ ਇਸ ਟਾਈਮ ਪਹੁੰਚੇ ਹੋਏ ਆ, ਤੇ ਦੋਨੋਂ ਧਿਰਾਂ ਲੱਗਦਾ ਆ ਵੀ ਕਈ ਗੱਲਾਂ ਦੇ ਉੱਤੇ ਸਹਿਮਤ ਨਜ਼ਰ ਜਿਹੜੀਆਂ ਉਹ ਆ ਰਹੀਆਂ ਆ। ਉਧਰ ਜੇ ਦੇਖਿਆ ਜਾਵੇ ਜਾਂ ਜਿਹੜੀ ਹਰਜੋਤ ਸਿੰਘ ਦੀ ਸਿਟੀ ਤੇ ਮੁਲਕ ਦੀ ਜਿਹੜੀ ਲੀਡਰਸ਼ਿਪ ਆ, ਉਹ ਆਪਸ ਦੇ ਵਿੱਚ ਗਾਲੋ ਗਾਲੀ ਇੱਕ ਹਿਸਾਬ ਦੇ ਨਾਲ ਟਵਿੱਟਰ ਤੇ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀ ਆ। ਮਿਨੀਐਪੋਲਿਸ ਦਾ ਮੇਅਰ ਤੇ ਜੇਡੀ ਵੈਂਸ ਉਪ ਰਾਸ਼ਟਰਪਤੀ, ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਤਾਨੇ ਮਿਹਣੇ ਜਿਹੜੇ ਆ ਉਹ ਦਿੰਦੇ ਹੋਏ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਨਜ਼ਰ ਆਏ ਹੈਗੇ ਆ। ਪਰ ਟੌਮ ਹੋਮਨ ਨੇ ਕਲੀਅਰ ਜਿਹੜਾ ਉਹ ਕੀਤਾ ਵੀ ਏਜੰਟਸ ਆ ਉੱਥੋਂ ਘਟਾਏ ਜਾ ਸਕਦੇ ਆ। ਜੋ ਕੁਝ ਮਿਨੀਐਪੋਲਿਸ ਜਾਂ ਮਿਨੀਸੋਟਾ ਦੇ ਵਿੱਚ ਵਾਪਰਿਆ ਆ, ਉਹਨੂੰ ਦੇਖਦੇ ਹੋਏ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਅਮਰੀਕਨਸ ਆ, ਉਹ ਆਪਣੇ ਪਾਸਪੋਰਟਸ ਆਪਣੇ ਕੋਲੋਂ ਰੱਖ ਰਹੇ ਹੈਗੇ ਆ। ਇਹ ਹੁਣ ਰਿਐਲਿਟੀ ਆ ਮਿਨੀਐਪੋਲਿਸ ਦੇ ਵਿੱਚ। ਜੋ ਅਮਰੀਕਨ ਸਿਟੀਜ਼ਨਸ ਆ, ਉਹਨਾਂ ਨੇ ਕੈਰੀ ਕਰਨੇ ਆਪਣੇ ਪਾਸਪੋਰਟ ਜਾਂ ਪਾਸਪੋਰਟ ਕਾਰਡ, ਉਹ ਰੱਖ ਲਏ ਆ, ਤਾਂ ਕਿ ਉਹਨਾਂ ਨੂੰ ਅਨਡਾਕੂਮੈਂਟਡ ਮਿਸਟੇਕਨ ਉਹਨਾਂ ਦੀ ਆਇਡੈਂਟੀ ਨਾ ਕੀਤੀ ਜਾਵੇ। ਸੀਬੀਐਸ ਨਿਊਜ਼ ਨੇ ਬਹੁਤ ਸਾਰੇ ਲੋਕਾਂ ਨਾਲ, ਖਾਸ ਕਰਕੇ ਜਿਹੜੇ ਪੀਪਲ ਆਫ ਕਲਰ ਆ, ਜਿਹੜੇ ਆਪਣੇ ਕਲਰ ਵਰਗੇ ਆ, ਉਹਨਾਂ ਨਾਲ ਗੱਲਬਾਤ ਕੀਤੀ ਆ, ਤੇ ਉਹ ਕਹਿੰਦੇ ਅਸੀਂ ਘਰੋਂ ਬਾਹਰ ਨਿਕਲਦੇ ਨਹੀਂ ਜਦੋਂ ਤੱਕ ਸਾਡੇ ਕੋਲ ਪਾਸਪੋਰਟ ਜਾਂ ਪ੍ਰੂਫ ਆਫ ਸਿਟੀਜ਼ਨ ਨਾ ਹੋਵੇ, ਕਿਉਂਕਿ ਸਾਨੂੰ ਪਤਾ ਹੈ ਵੀ ਰੋਂਗ ਪਲੇਸ ਰੋਂਗ ਟਾਈਮ ਤੇ ਅਰੈਸਟ ਹੋ ਗਿਆ ਤਾਂ ਖਰਾਬੀ ਬਹੁਤ ਹੁੰਦੀ ਹੈਗੀ ਆ। ਬੱਚਿਆਂ ਨੂੰ ਵੀ ਲੋਕ ਕਹਿੰਦੇ ਘਰਾਂ ਤੋਂ ਜਦੋਂ ਨਿਕਲਦੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਆਪਣਾ ਪਾਸਪੋਰਟ ਜਿਹੜਾ ਪ੍ਰੂਫ ਆ ਉਹ ਲੈ ਕੇ ਜਾਓ। ਸੋ ਇੰਨਾ ਜ਼ਿਆਦਾ ਜਿਹੜਾ ਡਰ ਵਾਲਾ ਮਾਹੌਲ ਉੱਥੇ ਹੋਇਆ ਆ। ਸੋ ਇਹ ਹੁਣ ਕਿਹੜਾ ਮੁਲਕ ਆ ਵੀ ਅਮਰੀਕਾ ਦੇ ਵਿੱਚ ਤੁਸੀਂ ਦੇਖ ਲਓ, ਦੁਨੀਆ ਦੇ ਕਿਹੜੇ ਮੁਲਕ ਆ ਜਿੱਥੇ ਤੁਹਾਨੂੰ ਪਾਸਪੋਰਟ ਆਪਣੇ ਕੋਲ ਰੱਖਣਾ ਪਵੇ। ਕਹਿੰਦੇ ਵੀ ਕੁਛ ਲੋਕਾਂ ਨਾਲ ਜਦੋਂ ਉਹਨਾਂ ਨੇ ਗੱਲਬਾਤ ਕੀਤੀ, ਉਹ ਕਹਿੰਦੇ ਵੀ ਇਟ ਫੀਲਸ ਰੀਅਲੀ ਡਾਰਕ ਤੇ ਸਕੇਰੀ। ਇੱਕ ਐਲਹੈਂਡਰਾ ਨਾਮ ਦਾ ਬੰਦਾ ਆ, ਉਹਨਾਂ ਨੇ ਕਿਹਾ ਵੀ ਮੈਂ ਲਾਸਟ ਨਾਮ ਤਾਂ ਨਹੀਂ ਦੱਸਣਾ ਵੀ ਮੈਂ ਯੂਐਸ ਸਿਟੀਜ਼ਨ ਆ, ਮੈਕਸੀਕੋ ਤੋਂ ਆਇਆ ਜਦ ਮੈਂ ਨਿੱਕਾ ਜਿਹਾ ਨਿਆਣਾ ਸੀਗਾ, ਤੇ ਕਹਿੰਦੇ ਵੀ ਮੈਂ ਪਾਸਪੋਰਟ ਹਰ ਵੇਲੇ ਕੋਲ ਰੱਖਦਾ ਹੈਗਾ। ਕਹਿੰਦੇ ਵੀ ਅਨਯੂਜੂਅਲ ਨਹੀਂ ਹੈਗਾ ਲੋਕਾਂ ਦੇ ਲਈ ਇਸ ਟਾਈਮ ਪਾਸਪੋਰਟ ਆਪਣੇ ਕੋਲ ਲੈ ਕੇ ਜਾਣ ਦਾ। ਸੋ ਰਿਐਲਿਟੀ ਮਿਨੀਐਪੋਲਿਸ ਦੀ ਰਾਈਟ ਨਾਓ ਇਹੀ ਆ। ਐਸ਼ਾ ਚੁਗੈਤੀ ਕਰਕੇ ਇੱਕ ਮੈਜੋਰਟੀ ਲੀਡਰ ਆ ਮਿਨੀਐਪੋਲਿਸ ਸਿਟੀ ਕੌਂਸਲ ਦੇ, ਉਹ ਕਹਿੰਦੀ ਵੀ ਮੈਂ ਆਪਣੇ ਘਰੋਂ ਨਾ ਤਾਂ ਫੋਨ ਤੇ ਨਾ ਹੀ ਜਿਹੜਾ ਆ ਪਾਸਪੋਰਟ ਉਹ ਤੋਂ ਬਿਨਾ ਬਾਹਰ ਜਾਂਦੀ ਆ। ਕਹਿੰਦੀ ਈਵਨ ਦੋ ਮੈਂ ਇਸ ਕੰਟਰੀ ਦੇ ਵਿੱਚ ਜੰਮੀ ਆ, ਯੂਐਸ ਸਿਟੀਜ਼ਨ ਆ, ਇਲੈਕਟਡ ਆਫੀਸ਼ੀਅਲ ਆ, ਪਰ ਡਰ ਵਾਲਾ ਮਾਹੌਲ ਇੰਨਾ ਆ, ਸੋ ਕੋਈ ਵੀ ਨਹੀਂ ਚਾਹੁੰਦਾ ਵੀ ਸਾਨੂੰ ਜਿਹੜੀ ਆ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਵੇ। ਰਾਸ਼ਟਰਪਤੀ ਟਰੰਪ ਨੇ ਅੱਜ $10 ਬਿਲੀਅਨ ਦੀ ਜਿਹੜਾ ਇੱਕ ਲਾਸੂਟ ਫਾਈਲ ਕਰ ਦਿੱਤਾ ਆ ਇੰਟਰਨਲ ਰੈਵਨਿਊ ਸਰਵਿਸਿਜ਼ IRS ਤੇ ਟ੍ਰੈਜਰੀ ਡਿਪਾਰਟਮੈਂਟ ਦੇ ਉਲਟ। ਰਾਸ਼ਟਰਪਤੀ ਟਰੰਪ ਆਪਣੇ ਇਸ ਲਾਸੂਟ ਦੇ ਵਿੱਚ ਇਹ ਦਾਅਵਾ ਲਾ ਰਹੇ ਆ, ਇਹ ਆਰਗੂਮੈਂਟ ਪੇਸ਼ ਕਰ ਰਹੇ ਆ ਵੀ ਇਹ ਦੋਨਾਂ ਏਜੰਸੀਆਂ ਨੇ ਇਹਨਾਂ ਦੇ ਜਿਹੜੇ ਟੈਕਸ ਰਿਟਰਨ ਆ ਉਹ ਲੀਕ ਹੋਣ ਤੋਂ ਨਹੀਂ ਬਚਾਏ, ਉਹ ਨਹੀਂ ਰੋਕ ਸਕੇ। ਪਿਛਲੇ ਜਦ ਪਹਿਲੀ ਟਰਮ ਸੀਗੀ ਟਰੰਪ ਹੋਣਾ ਦੀ, ਉਦੋਂ ਨਿਊਯਾਰਕ ਟਾਈਮਸ ਹੱਥ ਟਰੰਪ ਹੋਣਾ ਦੇ ਜਿਹੜੇ ਟੈਕਸ ਰੈਕਰਡਸ ਆ ਉਹ ਲੱਗ ਗਏ ਸੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਪਬਲਿਕ ਕਰ ਦਿੱਤਾ ਸੀ। ਉਹ ਕੈਂਪੇਨ ਦੇ ਦੌਰਾਨ ਇਹ ਕਹਿੰਦੇ ਰਹੇ ਵੀ ਮੈਂ ਆਪਣੇ ਜਿਹੜੇ ਟੈਕਸ ਰੈਕਰਡ ਆ ਪਿਛਲੇ ਕਈ ਸਾਲਾਂ ਦੇ ਉਹ ਜਨਤਕ ਕਰੂੰਗਾ, ਪਰ ਉਹਨਾਂ ਨੇ ਕਦੀ ਵੀ ਕੀਤੇ ਨਹੀਂ ਸੀ, ਜਿਹਦੇ ਵਿੱਚ ਪਤਾ ਲੱਗਾ ਸੀਗਾ ਵੀ ਇੱਕ ਆਮ ਇਨਸਾਨ, ਇੱਕ ਆਮ ਅਮਰੀਕਨ ਦੇ ਨਾਲੋਂ ਵੀ ਘੱਟ ਫੈਡਰਲ ਟੈਕਸ ਰਾਸ਼ਟਰਪਤੀ ਟਰੰਪ ਜਿਹੜਾ ਉਹ ਪੇ ਕਰ ਰਹੇ ਸੀ, ਜਿਸ ਚੀਜ਼ ਦਾ ਕਾਫੀ ਬਾਅਦ ਚ ਰੌਲਾ ਰੱਪਾ ਵਿਵਾਦ ਜਿਹੜਾ ਉਹ ਪੈਂਦਾ ਰਿਹਾ ਆ।
ਸੋ ਹੁਣ ਉਹ ਚੀਜ਼ ਦੇ ਕਰਕੇ ਟਰੰਪ ਹੁਣਾਂ ਨੇ IRS ਤੇ ਟ੍ਰੈਜਰੀ ਡਿਪਾਰਟਮੈਂਟ ਨੂੰ $10 ਬਿਲੀਅਨ ਦੇ ਲਈ ਸੂ ਜਿਹੜਾ ਹੈ ਉਹ ਕਰ ਦਿੱਤਾ ਹੈਗਾ ਆ। ਸੋ ਇਹ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਉਲਟ ਵੀ ਲਾਸੂਟ ਜਿਹੜਾ ਆ ਉਹ ਦਰਜ ਕੀਤਾ ਸੀਗਾ, ਵੱਖ-ਵੱਖ ਜਿਹੜੇ ਇਹਨਾਂ ਦੇ ਉਲਟ, ਜਿਹਦੇ ਵਿੱਚ ਇਹ ਕਨਵਿਕਟ ਹੋ ਚੁੱਕੇ ਸੀਗੇ ਕਈ ਕ੍ਰਾਈਮਸ ਦੇ ਲਈ, ਉਹਨਾਂ ਨੂੰ ਜਿਹੜਾ ਉਹ ਲੈ ਕੇ। ਸੋ ਇਹ ਹੁਣ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ ਤੇ ਮੈਕਸੀਕੋ ਦੇ ਤੇ ਅਮਰੀਕਾ ਦੇ ਜਿਹੜੇ ਡਿਪਲੋਮੈਟਿਕ ਟੈਂਸ਼ਨਸ ਆ ਉਹ ਕਾਫੀ ਵਧੇ ਹੋਏ ਆ, ਖਾਸ ਕਰਕੇ ਕੈਸ਼ ਪਟੇਲ ਨੂੰ ਲੈ ਕੇ। ਕਹਿੰਦੇ ਵੀ ਕੈਸ਼ ਪਟੇਲ ਨੇ ਕਲੇਮ ਕੀਤਾ ਸੀ ਵੀ ਜੋ FBI ਨੇ ਰਾਇਨ ਵੈਡਿੰਗ, ਜੋ ਇੱਕ ਡਰੱਗ ਲਾਰਡ ਆ, ਕੈਨੇਡਾ ਦਾ ਸਿਟੀਜ਼ਨ ਆ, ਸਾਬਕਾ ਓਲੰਪੀਅਨ ਆ, ਉਸ ਨੂੰ ਅਮਰੀਕਾ ਨੇ ਅਰੈਸਟ ਕੀਤਾ ਆ। ਪਰ ਹੁਣ ਅੱਜ ਮੈਕਸੀਕੋ ਦੀ ਸਰਕਾਰ ਕਹਿ ਰਹੀ ਹੈ ਵੀ ਅਮਰੀਕਾ ਦੇ ਤਾਂ ਏਜੰਟ ਮੈਕਸੀਕੋ 'ਚ ਆਏ ਨਹੀਂ ਸਕਦੇ। ਸੋ ਇਸ ਬੰਦੇ ਨੇ ਸਰੈਂਡਰ ਕੀਤਾ ਸੀ। ਕਹਿੰਦੇ ਵੀ ਜੋ ਰਾਇਨ ਵੈਡਿੰਗ ਆ ਉਹਨੇ ਸਰੈਂਡਰ ਕੀਤਾ ਸੀ, ਉਸ ਨੂੰ ਅਰੈਸਟ ਨਹੀਂ ਕੀਤਾ ਗਿਆ ਸੀ। ਉਹਨਾਂ ਨੇ ਫੋਟੋਆਂ ਵੀ ਜਾਰੀ ਕੀਤੀਆਂ ਵੀ ਕਿਸ ਤਰ੍ਹਾਂ ਉਹ ਉੱਥੇ ਐਮਬੈਸੀ ਦੇ ਬਾਹਰ ਜਿਹੜਾ ਆ ਘੁੰਮ ਰਿਹਾ ਸੀਗਾ। ਉਹਦੇ ਉੱਤੇ 17 ਫੈਲਨੀ ਚਾਰਜਸ ਲਾਏ ਆ, ਇਨਕਲੂਡਿੰਗ ਮਰਡਰ। ਕੈਲੀਫੋਰਨੀਆ ਦੇ ਵਿੱਚ ਲਿਆਂਦਾ ਗਿਆ 44 ਸਾਲਾਂ ਕੈਨੇਡੀਅਨ ਜੋ ਰਾਇਨ ਹੈਗਾ ਆ, ਤੇ ਡਰੱਗ ਲਾਰਡ ਸੀ। ਕਹਿੰਦੇ ਕਾਫੀ ਹਾਈ ਅਪ ਜੋ ਡਰੱਗ ਕਾਰਟੇਲਸ ਆ ਉਹਨਾਂ ਦੇ ਵਿੱਚ ਇਹ ਇਨਵੋਲਵ ਸੀਗਾ। FBI ਦੇ ਡਾਇਰੈਕਟਰ ਦੇ ਸੰਬੰਧ ਦੇ ਵਿੱਚ ਜੋ ਸ਼ੀਨਬਾਉਮ ਆ ਉੱਥੇ ਦੇ ਪ੍ਰੈਜ਼ੀਡੈਂਟ ਮੈਕਸੀਕੋ ਦੇ, ਉਹਨਾਂ ਨੇ ਇਹ ਕਿਹਾ ਵੀ ਮੈਂ ਡਿਬੇਟ ਵਿੱਚ ਤਾਂ ਨਹੀਂ ਜਾਣਾ ਚਾਹੁੰਦੀ, ਪਰ ਰਿਐਲਿਟੀ ਇਹੀ ਆ ਵੀ US ਅਥਾਰਟੀਜ਼ ਨੇ ਉਹਨਾਂ ਨੂੰ ਇਹ ਦੱਸਿਆ ਸੀ ਵੀ ਵਲੰਟੀਅਰਲੀ ਜੋ ਸਰੈਂਡਰ ਕੀਤਾ ਗਿਆ ਆ। ਪਰ ਜਦੋਂ ਅਮਰੀਕਾ 'ਚ ਆ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਇਹ ਉੱਥੋਂ ਜਿਹੜਾ ਮੈਕਸੀਕੋ ਤੋਂ ਫੜ ਕੇ ਲਿਆਏ ਹੈਗੇ ਆ। ਕੈਸ਼ ਪਟੇਲ ਕਹਿੰਦੇ ਵੀ ਇਨ ਮੈਕਸੀਕੋ ਸ਼ਾਨਬਾਮ ਇਜ਼ ਲਾਈਂਗ। US ਆਫੀਸ਼ੀਅਲ ਇਹ ਕਹਿ ਰਿਹਾ ਆ ਵੀ FBI ਦੀ ਇਨਵੋਲਵਮੈਂਟ ਪੂਰੀ ਸੀ, ਇਹ ਮਿਸ਼ਨ ਸੀਕ੍ਰੇਟ ਸੀਗਾ। ਤੇ ਕੈਸ਼ ਪਟੇਲ ਵੀ ਖੁਦ ਕਹਿੰਦੇ ਮੈਕਸੀਕੋ ਦੇ ਵਿੱਚ ਸੀਗਾ ਉਸ ਟਾਈਮ ਦੇ ਉੱਤੇ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੀਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਸੀ, ਖਾਸ ਕਰਕੇ ਜਿਹੜੇ ਵਾਈਲਡ ਫਾਇਰ ਦੇ ਨਾਲ ਲੋਕ ਪ੍ਰਭਾਵਿਤ ਹੋਏ ਆ, ਦੁਬਾਰਾ ਘਰਾਂ ਦੀ ਮੁੜ ਉਸਾਰੀ ਦੇ ਵਿੱਚ ਮਦਦ ਕਰਨ ਦੇ ਲਈ। ਟਰੰਪ ਹੁਣੀ ਤੇ ਉਹਨਾਂ ਦੇ ਜਿਹੜੇ SBA ਦੇ ਐਡਮਿਨਿਸਟ੍ਰੇਟਰ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਕੈਲੀਫੋਰਨੀਆ ਦੀ ਬਿਊਰੋਕ੍ਰੇਸੀ ਆ, ਜੋ ਕਿ ਇੱਕ ਨਾਈਟਮੇਅਰ ਆ, ਇੱਕ ਡਰਾਉਣੇ ਸੁਪਨੇ ਵਾਂਗ ਆ, ਵੀ ਉਸ ਨੂੰ ਬਾਈਪਾਸ ਅਸੀਂ ਕਰਨ ਜਾ ਰਹੇ ਹਾਂ, ਜਿਹਦੇ ਨਾਲ $3.2 ਬਿਲੀਅਨ ਦੀ ਜਿਹੜੀ ਰਾਸ਼ੀ ਆ ਵਾਈਲਡ ਫਾਇਰ, ਇਹ ਅੱਗ ਦੇ ਨਾਲ ਪ੍ਰਭਾਵਿਤ ਲੋਕ ਆ ਜਿਹੜੇ ਸਰਵਾਈਵਰ ਆ ਉਹਨਾਂ ਨੂੰ ਮੁਹੱਈਆ ਹੋ ਸਕੂਗੀ, ਉਹ ਅਨਲੌਕ ਹੋ ਜਾਊਗੀ। SBA ਦੇ ਐਡਮਿਨਿਸਟ੍ਰੇਟਰ ਕੈਲੀ ਲੌਫਲਰ ਉਹਨਾਂ ਨੇ ਕਿਹਾ ਵੀ ਜਿਹੜੀ ਨਵੀਂ ਗਾਈਡੈਂਸ ਆ ਉਸ ਦੇ ਨਾਲ ਬਿਲਡਰਸ ਨੂੰ ਇਹ ਮੌਕਾ ਹੋਊਗਾ ਵੀ ਉਹ ਖੁਦ ਸੈਲਫ ਸਰਟੀਫਾਈ ਕਰਕੇ ਕੰਪਲਾਇੰਸ ਜਿਹੜੀ ਉਹ ਕਰ ਲੈਣ। ਪਰਮਿਟਿੰਗ ਡਿਲੇਜ਼ ਜੇ 60 ਦਿਨ ਤੋਂ ਵੱਧ ਹੋ ਜਾਂਦੇ ਆ। NBA ਦੇ ਐਡਮਿਨਿਸਟ੍ਰੇਟਰ ਲੌਫਲਰ ਨੇ ਜਿਹੜਾ ਉਹ ਕਿਹਾ ਵੀ ਸਟੇਟ ਤੇ ਲੋਕਲ ਪਰਮਿਟਿੰਗ ਦਾ ਜਿਹੜਾ ਬੈਕਲੌਗ ਆ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਲੰਮਾ ਆ ਤੇ ਉਹਦੇ ਵਿੱਚ ਇੰਤਜ਼ਾਰ ਬਹੁਤ ਜ਼ਿਆਦਾ ਲੋਕਾਂ ਨੂੰ ਕਰਨਾ ਪੈ ਰਿਹਾ ਆ, ਜਿਸ ਕਰਕੇ ਜਿਹੜੀ ਵਾਈਲਡ ਫਾਇਰ ਰਿਕਵਰੀ ਆ ਉਹ ਬਹੁਤ ਜ਼ਿਆਦਾ ਲੰਬੀ ਚੱਲੀ ਆ। ਇਸ ਦੇ ਉਲਟ ਗੈਵਿਨ ਨਿਊਸਮ ਇਹ ਦਾਅਵਾ ਕਰੀ ਜਾਂਦੇ ਆ, ਕਹਿੰਦੇ ਵੀ ਫੈਡਰਲ ਜਿਹੜੇ ਮਨੀ ਆ ਉਹ ਇਹ ਜਾਣ ਬੁੱਝ ਕੇ ਇਸ ਨੂੰ ਰਿਲੀਜ਼ ਨਹੀਂ ਕਰ ਰਹੇ, ਜਿਹਦੇ ਕਰਕੇ ਇਹ ਰਿਕਵਰੀ ਦੇ ਵਿੱਚ ਮੁਸ਼ਕਲ ਆ ਰਹੀ ਹੈਗੀ ਆ। ਸੋ ਹੁਣ ਨਵੀਂ ਗਾਈਡੈਂਸ ਦੇ ਨਾਲ ਜੇ ਕਿਸੇ ਬਿਲਡਰ ਨੂੰ 60 ਦਿਨ ਤੋਂ ਵੱਧ ਪਰਮਿਟਿੰਗ ਡਿਲੇ ਜਿਹੜੀਆਂ ਉਹ ਹੁੰਦੀਆਂ ਆ ਸਟੇਟ ਤੇ ਲੋਕਲ ਰਿਕੁਆਇਰਮੈਂਟਸ ਦੀ, ਉਹ ਆਪਣੇ ਆਪ ਨੂੰ ਖੁਦ ਸੈਲਫ ਸਰਟੀਫਾਈ ਕੰਪਲਾਇੰਸ ਜਿਹੜਾ ਆ ਉਹ ਘਰ ਜਿਹੜੇ ਹੋ ਸਕਣਗੇ। ਹਾਲ ਦੀ ਘੜੀ ਗਵਰਨਰ ਨਿਊਸਮ ਤੇ LA ਦੀ ਜਿਹੜੀ ਮੇਅਰ ਆ ਕੈਰਨ ਬਾਸ, ਉਹਨਾਂ ਨੇ ਕੋਈ ਟਿੱਪਣੀ ਜਿਹੜੀ ਉਹ ਨਹੀਂ ਕੀਤੀ। ਜਿਹੜੇ ਪਹਿਲੋਂ ਨਿਊਸਮ ਹੋਣਾ ਦੀ ਗੱਲ ਕੀਤੀ ਆ ਉਹਨਾਂ ਨੇ ਥੋੜੇ ਦਿਨ ਪਹਿਲਾਂ ਐਗਜ਼ੈਕਟਿਵ ਆਰਡਰ ਤੋਂ ਬਾਅਦ ਦੇ ਵਿੱਚ ਇਹ ਗੱਲ ਜਿਹੜੀ ਉਹ ਆਖੀ ਸੀਗੀ। ਸੋ ਕਹਿੰਦੇ ਵੀ 1 ਸਾਲ ਤੋਂ ਵੱਧ ਦਾ ਵਕਤ ਹਰਜੋਤ ਸਿੰਘ ਜੀ ਹੋ ਚੁੱਕਾ ਆ। ਜਿਹੜੀਆਂ ਸਭ ਤੋਂ ਖਤਰਨਾਕ ਕੈਲੀਫੋਰਨੀਆ ਦੀਆਂ ਅੱਗਾਂ ਦੇ ਵਿੱਚੋਂ ਇੱਕ ਸੀਗੀ, ਜਿਹਦੇ ਵਿੱਚ ਕਈ ਲੋਕਾਂ ਦੀਆਂ ਮੌਤਾਂ ਹੋਈਆਂ ਸੀ ਤੇ ਹਜ਼ਾਰਾਂ ਹੀ ਜਿਹੜੇ ਪ੍ਰਾਪਰਟੀਆਂ ਆ ਉਹ ਸੜ ਕੇ ਸਵਾਹ ਜਿਹੜੀਆਂ ਉਹ ਹੋ ਗਈਆਂ ਸੀ। ਲੋਕ ਅਜੇ ਵੀ ਕਈ ਘਰੋਂ ਬੇਘਰ ਹੀ ਚੱਲ ਰਹੇ ਆ, ਮੁੜ ਉਸਾਰੀ ਦੇ ਲਈ ਉਹਨਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਗਲੀ ਖਬਰ ਵੱਲ ਚਲੀਏ। ਕੈਲ ਮੈਟਰਸ ਦੇ ਰਿਪੋਰਟ ਕਰ ਰਿਹਾ ਵੀ ਕੈਲੀਫੋਰਨੀਆ ਦੇ ਸਟੇਟ EMPLOYEES ਖਾਸ ਕਰਕੇ ਜੋ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਲਈ ਕੰਮ ਕਰਦੇ ਆ ਤੇ ਉਹਨਾਂ ਨੂੰ ਈਮੇਲਸ ਗਈਆਂ ਵੀ ਤੁਹਾਨੂੰ ਆਪਣੀ ਸਿਟੀਜ਼ਨਸ਼ਿਪ
ਜਾਂ ਵਰਕ ਐਲੀਜੀਬਿਲਟੀ ਆ ਉਹ ਪ੍ਰੂਵ ਕਰਨੀ ਪਊਗੀ। ਇਸ ਕਰਕੇ ਕਾਫੀ ਲੋਕ ਹੈਰਾਨ ਆ। ਉਹ ਕਹਿੰਦੇ ਵੀ ਜਦੋਂ ਅਸੀਂ ਜੌਬ ਲਈ ਸੀ ਉਸ ਟਾਈਮ ਦੇ ਉੱਤੇ ਤੁਸੀਂ ਚੈੱਕ ਕੀਤਾ ਸੀ 4000 ਦੇ ਕਰੀਬ ਕੈਲੀਫੋਰਨੀਆ ਡਿਪਾਰਟਮੈਂਟ ਆਫ ਹੈਲਥ ਸਰਵਿਸਿਜ਼ ਦੇ EMPLOYEES ਨੂੰ ਇਹ ਫੈਡਰਲ ਵੈਰੀਫਿਕੇਸ਼ਨ ਕਰਨ ਦੇ ਲਈ ਕਿਹਾ ਗਿਆ ਆ, ਨਹੀਂ ਤਾਂ ਉਹਨਾਂ ਨੂੰ ਜਿਹੜੀ ਆ ਛੁੱਟੀ ਕਰ ਦਿੱਤੀ ਜਾਊਗੀ। 10 ਅਪ੍ਰੈਲ ਤੋਂ ਪਹਿਲਾਂ ਉਹਨਾਂ ਨੂੰ ਇਹ ਜਿਹੜੀ ਵੈਰੀਫਿਕੇਸ਼ਨ ਆ ਉਹ ਕਰਨੀ ਪਊਗੀ, ਜਿਹੜੇ ਖਾਸ ਕਰਕੇ ਸੈਂਟਰਸ ਫॉर ਡਿਸੀਜ਼ ਕੰਟਰੋਲ ਦੇ ਲਈ ਕੰਮ ਕਰਦੇ ਹੈਗੇ ਆ। ਹੋਰ ਜਿਹੜੇ EMPLOYERS ਆ ਤੇ ਉਹ ਵੀ ਹੁਣ I-9 ਫਾਰਮ ਤੇ ਜੋ ਐਲੀਜੀਬਿਲਿਟੀ ਵਰਕ ਕੀ ਕੰਡੀਸ਼ਨਸ ਆ ਉਹਨਾਂ ਨੂੰ ਭਰ ਰਹੇ ਹੈਗੇ, ਕਿਉਂਕਿ ਸਾਰੇ ਡਰ ਰਹੇ ਆ ਵੀ ਕਿਤੇ ਆਈਸ ਦੇ ਜਾਂ CBP ਦੇ ਛਾਪੇ ਨਾ ਪੈਣ ਤੇ ਉਹਨਾਂ ਦਾ ਜਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਆ ਉਹ ਨਾ ਹੋਵੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਉਹਨਾਂ ਦੀ ਜਿਹੜੀ ਵਾਈਫ ਸਾਬਕਾ ਸੈਕਟਰੀ ਆਫ ਸਟੇਟ ਹੈਲਰੀ ਕਲਿੰਟਨ, ਉਹਨਾਂ ਦੇ ਉਲਟ ਕੰਟੈਂਪਟ ਆਫ ਕਾਂਗਰਸ ਦੇ ਜਿਹੜੇ ਰੈਜ਼ੋਲੂਸ਼ਨ ਆ ਉਹ ਅਗਲੇ ਕਹਿੰਦੇ ਬੁੱਧਵਾਰ ਤੱਕ ਲਿਆਂਦੇ ਜਿਹੜੇ ਉਹ ਜਾ ਸਕਦੇ ਆ। ਉਹਨਾਂ ਰੈਜ਼ੋਲੂਸ਼ਨ ਦੇ ਉੱਤੇ ਬੇਸਿਕਲੀ ਅਗਲੇ ਬੁੱਧਵਾਰ ਨੂੰ ਵੋਟ ਕਰਵਾਈ ਜਾ ਸਕਦੀ ਆ। ਸੋ ਕਹਿੰਦੇ ਵੀ ਜਿਹੜੀ ਰੂਲਸ ਕਮੇਟੀ ਆ ਉਹ ਹੁਣ ਆਉਂਦੇ ਸੋਮਵਾਰ ਨੂੰ ਸ਼ਾਮੀ 4 ਵਜੇ ਉੱਥੇ ਮੁਲਾਕਾਤ ਕਰੇਗੀ ਤੇ ਇਹਨਾਂ ਰੈਜ਼ੋਲੂਸ਼ਨਸ ਨੂੰ ਸਦਨ ਦੇ ਵਿੱਚ ਲਿਆਵੇਗੀ। ਓਵਰਸਾਈਟ ਜਿਹੜੀ ਕਮੇਟੀ ਆ ਉਹਨਾਂ ਨੇ ਇਹ ਪਿਛਲੇ ਹਫਤੇ ਇਹ ਜਿਹੜੇ ਰੈਜ਼ੋਲੂਸ਼ਨਸ ਆ ਉਹਨਾਂ ਨੂੰ ਅੱਗੇ ਵਧਾ ਦਿੱਤਾ ਸੀਗਾ। ਕਈ ਡੈਮੋਕ੍ਰੇਟਸ ਆ ਉਹਨਾਂ ਨੇ ਆਪਣੀ ਪਾਰਟੀ ਦੇ ਉਲਟ ਜਾਂਦੇ ਹੋਏ ਇਹਨਾਂ ਮੈਜਰਸ ਦੇ ਹੱਕ ਦੇ ਵਿੱਚ ਵੋਟ ਪਾਈ ਸੀ, ਜਿਸ ਵਿੱਚ ਜਿਹੜੇ ਕਲਿੰਟਨਸ ਆ ਜਿਨ੍ਹਾਂ ਨੂੰ ਸਪੀਨਾ ਕਰਕੇ ਕਾਂਗਰਸ ਦੇ ਮੋਹਰੇ ਸੱਦਿਆ ਗਿਆ ਸੀਗਾ ਵੀ ਟੈਸਟੀਫਾਈ ਕਰਨ ਦੇ ਲਈ। ਜੈਫਰੀ ਐਪਸਟੀਨ ਸੈਕਸ ਅਫੈਂਡਰ ਜਿਹੜਾ ਕਨਵਿਕਟਡ ਸੀਗਾ ਉਸ ਦੇ ਇਨਵੈਸਟੀਗੇਸ਼ਨ ਦੇ ਮਾਮਲੇ 'ਚ ਉਹ ਨਹੀਂ ਸੀ ਪਹੁੰਚੇ ਹੋਏ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਵੀ ਅਗਲੇ ਹਫਤੇ ਇਹਨਾਂ ਨੂੰ ਜਿਹੜਾ ਆ ਉਹ ਕੰਟੈਂਪਟ ਆਫ ਕਾਂਗਰਸ ਦੇ ਵਿੱਚ ਕਾਂਗਰਸ ਦੀ ਇੱਕ ਹਿਸਾਬ ਦੇ ਨਾਲ ਮਾਣਹਾਨੀ ਜਾਂ ਅਪਮਾਨ ਕਰਨ ਦੇ ਲਈ ਜਾਂ ਉਹਨਾਂ ਦੇ ਦੁਆਰਾ ਸੱਦੇ ਗਏ ਤੇ ਨਾ ਆਉਣ ਦੇ ਦੋਸ਼ਾਂ ਦੇ ਵਿੱਚ ਜਿਹੜੇ ਕਥਿਤ ਦੋਸ਼ ਨੇ ਉਹਦੇ ਵਿੱਚ ਦੋਸ਼ੀ ਠਹਿਰਾਇਆ ਜਾ ਸਕਦਾ ਆ। ਕੰਟੈਂਪਟ ਆਫ ਕਾਂਗਰਸ ਦੇ ਮਾਮਲੇ ਦੇ ਵਿੱਚ ਹੀ ਟਰੰਪ ਹੁਣਾਂ ਦਾ ਜਿਹੜਾ ਕੱਟੜ ਸਮਰਥਕ ਬ੍ਰਾਈਟਵਾਟ ਨਿਊਜ਼ ਵਾਲਾ ਸਟੀਵ ਬੈਨਨ ਉਸ ਨੂੰ ਸਜ਼ਾ ਵੀ ਹੋ ਚੁੱਕੀ ਆ। ਸੈਨੋਜ਼ੇ ਦੇ ਮੇਅਰ ਮੇਟ ਮੈਨ ਨੇ ਅੱਜ ਅਨਾਉਂਸ ਕਰ ਦਿੱਤਾ ਵੀ ਉਹ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਦੇ ਵਿੱਚ ਐਂਟਰ ਹੋਣ ਜਾ ਰਹੇ ਹੈਗੇ ਆ। ਕੈਲੀਫੋਰਨੀਆ ਦੇ ਸਭ ਤੋਂ ਬੇ ਏਰੀਏ ਦੇ ਵੱਡੇ ਸ਼ਹਿਰ ਸੈਨੋਜ਼ੇ ਦੇ ਉਹ ਕਾਫੀ ਲੰਮੇ ਸਮੇਂ ਤੋਂ ਮੇਅਰ ਰਹੇ ਹੈਗੇ ਆ। ਸੋ ਅੱਜ ਉਹਨਾਂ ਨੇ ਜਿਹੜੀ ਅਨਾਉਂਸਮੈਂਟ ਆ ਉਹ ਕਰ ਦਿੱਤੀ ਹੈਗੀ ਆ। ਸੈਨੋਜ਼ੇ ਦੇ ਵਿੱਚ ਕਾਫੀ ਜ਼ਿਆਦਾ ਇੰਪਰੂਵਮੈਂਟਸ ਵੀ ਉਹਨਾਂ ਦੇ ਜੋ ਕਾਰਜਕਾਲ ਆ ਉਹਦੇ ਦੌਰਾਨ ਹੋਈਆਂ ਹੈਗੀਆਂ। 43 ਸਾਲਾਂ ਦਾ ਮੈਟ ਕਹਿੰਦੇ ਭਈ ਕਾਫੀ ਵੱਡੀ ਰੇਸ ਦੇ ਵਿੱਚ ਐਂਟਰ ਹੋਇਆ, ਕਿਉਂਕਿ ਹਜੇ ਪਿਛਲੇ ਕੁਝ ਦਿਨ ਪਹਿਲਾਂ ਤਾਂ ਐਰਿਕ ਸਵੈਲਵਲ ਜੋ ਇਸ ਰੇਸ ਦੇ ਵਿੱਚ ਐਂਟਰ ਕੀਤੇ ਹੈਗੇ ਆ। ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਜੋ ਸਾਬਕਾ ਬਾਈਡਨ ਕੈਬਨਿਟ ਮੈਂਬਰ, ਜ਼ਾਵੀਅਰ ਬੇਸੇਰਾ ਸਾਬਕਾ ਲਾਸ ਐਂਜਲਸ ਦੇ ਮੇਅਰ ਐਂਟੋਨੀਓ ਵਿਲਰੇਗੋਸਾ ਤੇ ਹੋਰ ਸਟੇਟ ਕੰਟਰੋਲਰ ਬੈਟੀ ਜੀ, ਸੁਪਰਡੈਂਟ ਆਫ ਪਬਲਿਕ ਇੰਸਟਰਕਸ਼ਨ ਟੋਨੀ ਥਰਮੋਂਡ, ਇਹ ਸਾਰੇ ਇਸ ਰੇਸ ਦੇ ਵਿੱਚ ਹੈਗੇ ਆ। ਉਹ ਦੂਸਰੇ ਪਾਸੇ ਜਿਹੜੇ ਆ ਟੌਮ ਸਟੇਅਰ ਡੈਮੋਕ੍ਰੈਟਿਕ ਬਿਲੀਨੀਅਰ ਵੀ ਹੈਗੇ ਆ। ਉਹ ਕਹਿੰਦੇ ਪਏ ਕਾਫੀ ਜ਼ਿਆਦਾ ਜਿਹੜੇ ਪੈਸੇ ਆ ਉਹ ਇਸ ਇਲੈਕਸ਼ਨ ਦੇ ਵਿੱਚ ਲਾਣਗੇ। ਕੈਲੀਫੋਰਨੀਆ ਦੀ ਗਵਰਨਰ ਦੀ ਪ੍ਰਾਇਮਰੀ ਦਿਲਚਸਪ ਇਸ ਲਈ ਹੋਣ ਜਾ ਰਹੀ ਆ, ਹੋ ਸਕਦਾ ਕੈਲੀਫੋਰਨੀਆ ਨੂੰ ਇਸ ਵਾਰ ਰਿਪਬਲਿਕਨ ਗਵਰਨਰ ਮਿਲ ਜਾਵੇ। ਇਸ ਦਾ ਥੋੜਾ ਜਿਹਾ ਦੱਸਦੇ ਜਾਵਾਂ ਵੀ ਕੈਲੀਫੋਰਨੀਆ ਦੀ ਜਦੋਂ ਗਵਰਨਰ ਦੀ ਜਿਹੜੀ ਪ੍ਰਾਇਮਰੀ ਹੁੰਦੀ ਆ ਉਹਦੇ ਵਿੱਚ ਪਾਰਟੀ ਪ੍ਰੈਫਰੈਂਸ ਨੂੰ ਸਾਈਡ ਤੇ ਰੱਖ ਕੇ ਜਿਹੜੇ ਵੀ ਦੋ ਕੈਂਡੀਡੇਟ ਉਹਨਾਂ ਨੂੰ ਸਭ ਤੋਂ ਵੱਧ ਵੋਟਾਂ ਪੈਂਦੀਆਂ ਆ ਉਹ ਮੇਨ ਇਲੈਕਸ਼ਨ ਦੇ ਵਿੱਚ ਰਨ ਕਰਦੇ ਆ। ਮੌਜੂਦਾ ਪੋਲਸ ਦੇ ਮੁਤਾਬਕ ਜਿਹੜੇ ਦੋ ਗਵਰਨਰ ਦੇ ਲਈ ਕੰਟੈਂਡਰ ਨੇ ਰਿਪਬਲਿਕਨ ਪਾਰਟੀ ਵੱਲੋਂ, ਰਿਵਰਸਾਈਡ ਦੇ ਜਿਹੜੇ ਸ਼ੈਰਿਫ ਚੈਡ ਬਿਆਂਕੋ ਤੇ ਹਿਲਟਨ, ਉਹ ਦੋਨੋਂ ਇਸ ਟਾਈਮ ਲੀਡ ਦੇ ਵਿੱਚ ਚੱਲ ਰਹੇ ਆ। ਫਿਰ ਜਿਹੜੀ ਕੇਟੀ ਪੋਰਟਰ ਤੇ ਸਵੈਲਵੈਲ ਉਹ ਪਿੱਛੇ ਜਿਹੜੇ ਉਹ ਆ ਰਹੇ ਆ। ਸੋ ਜੇ ਇਹੀ ਨੰਬਰਸ ਅੱਗੇ ਜਿਹੜੇ ਉਹ ਵੱਧਦੇ ਰਹੇ ਤੇ ਜਿੱਦਾਂ ਇਹ ਲੀਡ ਕਰ ਰਹੇ ਆ ਤਾਂ ਇਹ ਹੋ ਸਕਦਾ ਵੀ ਕੈਲੀਫੋਰਨੀਆ ਨੂੰ ਇਸ ਵਾਰ ਰਿਪਬਲਿਕਨ ਗਵਰਨਰ ਜਿਹੜਾ ਆ ਉਹ ਮਿਲ ਸਕਦਾ ਆ। ਸੋ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਇਹਨਾਂ ਨੇ ਹੀ ਇਹ ਜਿਹੜੀ ਪ੍ਰਾਇਮਰੀ ਨੂੰ ਚੇਂਜ ਕੀਤਾ ਸੀ। ਕਿਸੇ ਟਾਈਮ ਦੇ ਉੱਤੇ
ਇੱਕ ਪਾਰਟੀ ਦਾ ਇੱਕ ਜਿਹੜਾ ਮੇਨ ਕੰਟੈਂਡਰ ਆ ਉਹ ਨੂੰ ਜਿਤਾ ਕੇ ਜਿਹੜਾ ਅੱਗੇ ਲਿਆਂਦਾ ਜਾਂਦਾ ਸੀ ਤੇ ਇਹਨਾਂ ਨੂੰ ਸ਼ਾਇਦ ਇਹ ਸੀਗਾ ਵੀ ਇੱਥੇ ਤਾਂ ਕਦੀ ਵੀ ਰਿਪਬਲਿਕਨ ਜਿੱਤ ਨਹੀਂ ਸਕਦਾ ਤੇ ਆਪਾਂ ਟੌਪ ਦੇ 2 ਜਿਹੜੇ ਆ ਉਹ ਕੈਂਡੀਡੇਟਾਂ ਨੂੰ ਕਰ ਦਿੰਦੇ ਆ ਤਾਂ ਜੋ ਹਮੇਸ਼ਾ ਹੀ ਡੈਮੋਕ੍ਰੇਟ ਵਰਸਸ ਡੈਮੋਕ੍ਰੇਟ ਹੋਵੇ ਤੇ ਸਾਡਾ ਗਵਰਨਰ ਪੱਕਾ ਰਵੇ। ਪਰ ਮੌਜੂਦਾ ਜਿਹੜੇ ਪੋਲਿੰਗ ਨੰਬਰਸ ਦੇ ਮੁਤਾਬਕ ਹਾਲ ਦੀ ਘੜੀ ਜਿਹੜੇ ਦੋਨੋਂ ਹੀ ਰਿਪਬਲਿਕਨਸ ਆ ਉਹ ਲੀਡ ਕਰ ਰਹੇ ਆ ਕੈਲੀਫੋਰਨੀਆ ਦੀ ਗਵਰਨਟੋਰੀਅਲ ਪੋਲਸ ਦੇ ਵਿੱਚ। ਅੱਜ ਫ੍ਰੈਜ਼ਨੋ ਸ਼ਹਿਰ ਦੇ ਵਿੱਚ ਇੱਕ ਬਲੈਕਸਟੋਨ ਤੇ ਮੈਕਕਿਲਨੀ ਐਵਨਿਊ ਦੇ ਉੱਤੇ ਕਾਰਲ ਜੂਨੀਅਰ ਜੋ ਆ ਉਹਨੂੰ ਮੈਸਿਵ ਫਾਇਰ ਲੱਗੀ, ਕਹਿੰਦੇ ਵੀ ਕਾਫੀ ਵੱਡੀ ਅੱਗ ਲੱਗੀ ਜੋ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਫ੍ਰੈਜ਼ਨੋ ਸਿਟੀ ਕਾਲਜ ਦੇ ਲਾਗੇ ਸੀਗਾ। ਜਿਸ ਟਾਈਮ ਦੇ ਉੱਤੇ ਕ੍ਰਿਊ ਪਹੁੰਚਿਆ ਤੇ ਸਮੋਕ ਬਹੁਤ ਜ਼ਿਆਦਾ ਸੀ, ਸੋ ਉਹਨਾਂ ਨੇ ਵਿੰਡੋ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਬਟਾਲੀਅਨ ਚੀਫ ਟਿਮੋਥੀ ਫੁਲਮਰ ਜੋ ਫ੍ਰੈਜ਼ਨੋ ਸਿਟੀ ਫਾਇਰ ਦੇ ਆ ਉਹਨਾਂ ਨੇ ਦੱਸਿਆ, ਪਰ ਬਹੁਤ ਜ਼ਿਆਦਾ ਜਿਹੜਾ ਡੈਮੇਜ ਆ ਇਸ ਬਿਲਡਿੰਗ ਦਾ ਹੋ ਗਿਆ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦੀ ਜੇ ਹਾਲ ਦੱਸਦੇ ਜਾਈਏ, ਉਧਰ ਰਾਸ਼ਟਰਪਤੀ ਟਰੰਪ ਨੇ ਕਹਿ ਦਿੱਤਾ ਵੀ ਕਹਿੰਦੇ ਵੀ ਅਗਲੇ ਹਫਤੇ ਜਰੋਮ ਪਾਵਲ ਦੀ ਥਾਂ ਦੇ ਉੱਤੇ ਕਿਹੜਾ ਨਵਾਂ ਫੈਡ ਦਾ ਚੇਅਰ ਆਊਗਾ ਉਸ ਦੀ ਉਹ ਅਨਾਉਂਸਮੈਂਟ ਕਰਨ ਜਿਹੜੀ ਉਹ ਜਾ ਰਹੇ ਹੈਗੇ ਆ। ਹਾਲ ਦੀ ਘੜੀ ਬਲੈਕ ਰੌਕ ਦਾ ਰਿਕ ਰਾਈਡਰ ਉਸ ਦਾ ਨਾਮ ਸਭ ਤੋਂ ਉੱਤੇ ਆ ਰਿਹਾ ਹੈਗਾ ਆ। ਸੋ ਬਲੈਕ ਰੌਕ ਅਮਰੀਕਾ ਦੀ ਕਿ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਦੇ ਵਿੱਚੋਂ ਇੱਕ ਆ, ਜਿਹੜੇ ਟ੍ਰਿਲੀਅਨਸ ਆਫ ਡਾਲਰ ਦੇ ਜਿਹੜੇ ਐਸਟ ਆ ਉਹਨਾਂ ਨੂੰ ਜਿਹੜਾ ਉਹ ਮੇਨਟੇਨ ਕਰਦੇ ਆ। ਤੇ ਹਰਜੋਤ ਸਿੰਘ ਜੀ, ਮਾਰਕੀਟ ਦੇ ਵਿੱਚ ਦੱਸ ਜਾਈਏ, ਡਾਊ ਜੋਨ 56 ਪੁਆਇੰਟ ਵੱਧ ਕੇ 49,072 ਦੇ ਉੱਤੇ ਬੰਦ ਹੋਇਆ। S&P 9 ਪੁਆਇੰਟ ਘਟ ਕੇ 6969 ਤੇ ਨੈਸਡੈਕ 100 ਤੇ 72 ਪੁਆਇੰਟ ਘਟ ਕੇ 23,685 ਦੇ ਉੱਤੇ। ਸੋਨੇ ਦਾ ਭਾਅ $5361 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $65 ਪ੍ਰਤੀ ਬੈਰਲ ਰਹੀ ਆ। 10 year yield 4.26%। ਕ੍ਰਿਪਟੋ ਕਰੰਸੀ ਚ ਬਿਟਕੋਇਨ 82,358 ਤੇ ਇਥੀਰੀਅਮ 2737 US$ ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 68 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ 91 ਰੁਪਏ ਤੇ 96 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।